सच्चाई दी मौत ते अरशद शरीफ दी शहादत। वेला सी 1886 ਦਾ ਜਦੋਂ ਸ਼ਿਕਾਗੋ ਦੇ ਸ਼ਹੀਦਾਂ ਨੂੰ ਰਾਹ ਵਿਖਾਉਣ ਵਾਲੇ ਲੀਡਰਾਂ ਨੂੰ ਫਾਂਸੀ ਦਿੱਤੀ ਗਈ। ਸੂਲੀ ਚੁੰਮਣ ਲੱਗਿਆ ਇੱਕ ਮਜ਼ਦੂਰ ਰਹਿਨੁਮਾ ਨੇ ਜੋ ਆਖਰੀ ਗੱਲ ਕੀਤੀ ਉਹ ਅਜੇ ਵੀ ਜ਼ਿੰਦਾ ਹੈ। ਉਹਨੇ ਆਖਿਆ ਸੀ, ਤੁਸੀਂ ਸਾਡੀ ਆਵਾਜ਼ ਚੁੱਪ ਕਰਾ ਸਕਦੇ ਹੋ ਪਰ ਸਾਡੀ ਚੁੱਪ ਸਾਡੀ ਆਵਾਜ਼ ਤੋਂ ਵੀ ਉੱਚੀ ਹੈ। ਤੇ ਇਹ ਗੱਲ 2022 ਦੇ ਬਲੈਕ ਅਕਤੂਬਰ ਵਿੱਚ ਵੀ ਉਂਝ ਹੀ ਸੁੱਚੀ ਹੈ। जब सामने आंदा है सहाफ़ी ते सीनियर एंकर पर्सन अरशद शरीफ दा कतल ते ओ भी दूर वतन तो कीनिया विच बड़े पुरअसरार जहे हालात विच मशकूक जहे वाक़ियात विच उज़र पेश करन वालियां दे मुतज़ाद ख्यालात विच सच उत्ते पर्दे पान दे मुआमलात विच इख्तिलाफे राय हर इंसान दा हक ते इस हक ते मल नहीं मारिया जा सकदा। इंसान कोलों ओदी आज़ादी तहरीरो तकरीर नहीं खोई जा सकदी। इंसान नू आज़ादी इज़हारो अकीदा तो महरूम नहीं कीता जा सकदा। अरशद शरीफ ਨੂੰ ਇਹ ਹੱਕ ਹਾਸਿਲ ਸੀ ਤਾਈਓ ਤੇ ਉਹਦੀ ਸ਼ਹਾਦਤ ਲਈ ਸਭ ਦੁਖੀ ਨੇ ਭਾਵੇਂ ਉਹ ਚਾਹਣ ਵਾਲੇ ਲੱਖਾਂ ਕਰੋੜਾਂ ਹੋਣ ਜਾਂ ਫਿਰ ਹਕੂਮਤ ਹੋਵੇ ਜਾਂ ਆਪੋਜੀਸ਼ਨ। ਹਕੂਮਤ ਦਾ ਵੀ ਐਲਾਨ ਹੈ ਇਸ ਸਾਨਹੇ ਬਾਰੇ ਅਦਾਲਤੀ ਤਹਿਕੀਕਾਤ ਹੋਣਗੀਆਂ। ਵਜ਼ੀਰ ਆਜ਼ਮ ਤੇ ਸਦਰ ਵੱਲੋਂ ਵੀ ਚੋਖੇ ਦੁੱਖ ਦਾ ਇਜ਼ਹਾਰ ਕੀਤਾ ਗਿਆ ਤੇ ਕੀਨੀਆ ਦੇ ਸਦਰ ਨੇ ਵੀ ਇਜ਼ਹਾਰੇ ਹਮਦਰਦੀ ਕਰਦਿਆਂ ਮਾਮਲੇ ਦੀ ਛਾਨਬੀਨ ਬਾਰੇ ਦੱਸਿਆ। ISPR ਨੇ ਵੀ ਅਰਸ਼ਦ ਸ਼ਰੀਫ ਬਾਰੇ ਡੂੰਘੇ ਦੁੱਖ ਦਾ ਇਜ਼ਹਾਰ ਕੀਤਾ ਤੇ GHQ ਵੱਲੋਂ ਵੀ ਮੁਕੰਮਲ ਤਹਿਕੀਕਾਤ ਲਈ ਆਖਿਆ ਗਿਆ। ਅਮਰੀਕਾ ਬਹਾਦਰ ਨੇ ਵੀ ਆਖਿਆ ਕਿ ਇਜ਼ਹਾਰੇ ਰਾਏ ਦਬਾਨ ਵਾਲੀਆਂ ਹਕੂਮਤਾਂ ਦੇ ਖਿਲਾਫ ਐਕਸ਼ਨ ਲਵਾਂਗੇ ਤੇ ਸਾਡੀ ਮੁਲਕੀ ਸਤ੍ਹਾ ਤੇ ਬਦਨਸੀਬੀ ਤੇ ਅਜ਼ੀਅਤ ਪ੍ਰਸਤੀ ਇਹ ਹੈ ਕਿ ਅਰਸ਼ਦ ਸ਼ਰੀਫ ਦੇ ਨਾਂ ਤੇ ਸਿਆਸਤ ਕਰਨ ਦੀ ਨਾਕਾਮ ਕੋਸ਼ਿਸ਼ ਵੀ ਕੀਤੀ ਜਾ ਰਹੀ ਹੈ। ਇਸ ਵੇਲੇ ਅਰਸ਼ਦ ਸ਼ਰੀਫ ਦੀ ਮੌਤ ਇੱਕ ਭੇਦ ਬਣ ਕੇ ਰਹਿ ਗਈ ਹੈ। ਕੀਨੀਆ ਪੁਲਿਸ ਵੱਲੋਂ ਮੁਤਜ਼ਾਦ ਬਿਆਨਾਤ ਸਾਹਮਣੇ ਆ ਰਹੇ ਨੇ ਤੇ ਖੁਦ ਕੀਨੀਆ ਦੇ ਪ੍ਰੈਸ ਵਿੱਚ ਵੀ ਅਰਸ਼ਦ ਸ਼ਰੀਫ ਦੀ ਮੌਤ ਦੇ ਹਵਾਲੇ ਨਾਲ ਤੇ ਪੁਲਿਸ ਦੇ ਹਵਾਲੇ ਨਾਲ ਬਹੁਤ ਸਵਾਲ ਉੱਠ ਰਹੇ ਨੇ। ਪੁਲਿਸ ਸਟੇਟਮੈਂਟ ਵਿੱਚ ਕਦੀ ਉਹਦੀ ਕਾਰ ਨੈਰੋਬੀ ਵੱਲੋਂ ਆਉਂਦੀ ਦੱਸਦੇ ਨੇ ਤੇ ਕਦੀ ਨੈਰੋਬੀ ਵੱਲ ਜਾਂਦਿਆਂ। ਉਹਨਾਂ ਮੁਤਾਬਕ ਇਹ ਮਾਮਲਾ ਸੀ ਗੱਡੀ ਚੋਰੀ ਦਾ ਤੇ ਬੱਚੇ ਦੇ ਅਗਵਾ ਦਾ। ਗੱਡੀ ਦੇ ਰੰਗ ਬਾਰੇ ਵੀ ਤਜ਼ਾਦ ਹੈ ਤੇ ਮਸਰੂਕਾ ਗੱਡੀ ਤੇ ਅਰਸ਼ਦ ਸ਼ਰੀਫ ਦੀ ਗੱਡੀ ਦੇ ਨੰਬਰਾਂ ਵਿੱਚ ਵੀ ਜ਼ਮੀਨ ਅਸਮਾਨ ਦਾ ਫਰਕ ਹੈ। ਇਹ ਵੀ ਆਖਿਆ ਜਾ ਰਿਹਾ ਹੈ ਕਿ ਪੁਲਿਸ ਵਿੱਚ ਕੀਨੀਆ ਦੇ ਹੋਰ ਇਦਾਰਿਆਂ ਦੇ ਲੋਕ ਵੀ ਸ਼ਾਮਲ ਨੇ ਜੋ ਇਹੋ ਜਿਹੇ ਮਾਮਲਿਆਂ ਵਿੱਚ ਕੰਮ ਪਾਉਂਦੇ ਨੇ। ਪੁਲਿਸ ਕਦੀ ਸ਼ਨਾਖਤਨਾਮਾ ਸਹੀ ਨਾ ਵਿਖਾਉਣ ਦੀ ਢਾਲ ਪਿੱਛੇ ਹੋ ਰਹੀ ਹੈ ਤੇ ਕਦੀ ਗੱਡੀ ਨਾ ਰੋਕਣ ਦੇ ਇਸ਼ੂ ਉੱਤੇ ਗੱਲ ਨੂੰ ਉਰਾਪਰਾ ਕਰ ਰਹੀ ਹੈ। ਹਕੀਕਤ ਜੋ ਵੀ ਹੈ ਸਾਹਮਣੇ ਆ ਕੇ ਰਹੇਗੀ ਪਰ ਇਸ ਸਾਨਹੇ ਦੇ ਹਵਾਲੇ ਨਾਲ ਮੁਲਕੀ ਇਦਾਰਿਆਂ ਦੀ ਸ਼ਫਾਫੀਅਤ ਉੱਤੇ ਉਂਗਲਾ ਚੁੱਕਣਾ ਬਿਲਕੁਲ ਗਲਤ ਹੈ, ਬਿਲਕੁਲ ਸਰਾਹਨਯੋਗ ਨਹੀਂ ਤੇ ਅਸੀਂ ਭੁਲੇਖਾ TV ਵੱਲੋਂ ਅਰਸ਼ਦ ਸ਼ਰੀਫ ਦੇ ਖਾਨਦਾਨ ਦੇ ਦੁੱਖ ਵਿੱਚ ਬਰਾਬਰ ਦੇ ਪੱਤੀਦਾਰ ਹਾਂ। ਰੱਬ ਉਹਨਾਂ ਨੂੰ ਸਬਰ ਦੇਵੇ ਤੇ ਅਰਸ਼ਦ ਸ਼ਰੀਫ ਨੂੰ ਜਨਤਾ ਵਿੱਚ ਉੱਚਾ ਮੁਕਾਮ ਦੇਵੇ।